ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਵਰਜ਼ ਮਹਾਂ ਤੁਹਾਡੀ ਹੋਸਟ ਨੀਲਮ ਖੁਰਦ। ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया। जी डॉक्टर साहब, अज 17 नवंबर 2022 4 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹਮੇਸ਼ਾ ਤਰ੍ਹਾਂ ਆਪਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਭੈਣ ਰਾਜਬੀਰ ਕੌਰ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਮੁੱਚੀ ਟੀਮ ਅਤੇ ਖਾਸ ਕਰਕੇ ਡਾਕਟਰ ਅਮਰਜੀਤ ਸਿੰਘ ਜੀ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਤੁਹਾਡੀ ਟੀਮ ਜਿਹੜੀ ਹੈ ਨੈਰੇਟਿਵ ਬਿਲਡ ਕਰਨ ਵਿੱਚ ਚੰਗੀ ਭੂਮਿਕਾ ਜਿਹੜੀ ਹੈ ਨਿਭਾ ਰਹੀ ਹੈ ਔਰ ਵਾਹਿਗੁਰੂ ਕਿਰਪਾ ਬਣਾਈ ਰੱਖਣ। ਦਰਸ਼ਕਾਂ ਨੂੰ ਇਹੋ ਬੇਨਤੀ ਹੈ ਕਿ ਟੀਵੀ 84 ਅਤੇ ਔਰ ਜਿਹੜੇ ਪੰਥਕ ਅਦਾਰਿਆਂ ਦੀ ਵੱਧ ਤੋਂ ਵੱਧ ਸਪੋਰਟ ਕਰਨ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਭੈਣ ਰਾਜਬੀਰ ਕੌਰ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਸੇਮ ਨੰਬਰ ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਬੀਤੇ ਕੱਲ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਜਿਹੜਾ ਮਨਾਇਆ ਗਿਆ ਔਰ ਇਸ ਮੌਕੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਲਾਲਾ ਲਾਜਪਤ ਰਾਏ ਨੂੰ ਭਾਰਤ ਰਤਨ ਅਵਾਰਡ ਜਿਹੜਾ ਮਿਲਣਾ ਚਾਹੀਦਾ ਹੈ। ਸੋ ਦੂਸਰੇ ਪਾਸੇ ਹਿੰਦੂਤਵ ਵਿਚਾਰਧਾਰਾ ਦੇ ਜਨਮਦਾਤਾ ਸਾਵਰਕਰ ਨੂੰ ਲੈ ਕੇ ਤਿੱਖੀ ਜਿਹੜੀ ਬਹਿਸ ਹੈ ਉਹ ਛਿੜੀ ਹੋਈ ਹੈ ਔਰ RSS ਉਸ ਨੂੰ ਭਾਰਤ ਰਤਨ ਅਵਾਰਡ ਦੇਣ ਦੀ ਮੰਗ ਕਰਦੀ ਰਹੀ ਹੈ, ਜਦੋਂ ਕਿ ਅੱਜ ਕੱਲ੍ਹ ਰਾਹੁਲ ਗਾਂਧੀ ਉਸ ਨੂੰ ਅੰਗਰੇਜ਼ਾਂ ਦਾ ਪਿੱਠੂ ਦੱਸ ਰਿਹਾ ਹੈ। ਸੋ ਇਸ ਸਮੁੱਚੀ ਡਿਬੇਟ ਦਾ ਸਿੱਖ ਨੈਰੇਟਿਵ ਕੀ ਹੈ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਕਿ ਕੱਲ ਦਾ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ। ਸਾਡੀ ਟੀਮ ਨੇ ਕੱਲ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਗੁਰੂ ਨਾਨਕ ਸਾਹਿਬ ਦਾ 553ਵਾਂ ਪ੍ਰਕਾਸ਼ ਪੁਰਬ ਸੈਲੀਬ੍ਰੇਟ ਕੀਤਾ ਗਿਆ ਉਸ ਦੀ ਕਵਰੇਜ ਕੀਤੀ ਹੈ। ਅਸੀਂ ਇੱਕ ਦੋ ਦਿਨਾਂ 'ਚ ਡਿਟੇਲ ਦੇ ਵਿੱਚ ਜਿਹੜਾ ਪ੍ਰੋਗਰਾਮ ਸਾਹਮਣੇ ਲਿਆਵਾਂਗੇ। ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਇਹ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਪਿਛਲੇ ਕਈ ਸਾਲਾਂ ਤੋਂ ਕੈਪੀਟਲ ਹਿੱਲ ਦੇ ਵਿੱਚ ਸੈਲੀਬ੍ਰੇਟ ਕੀਤਾ ਜਾਂਦਾ ਹੈ ਔਰ ਕੋਆਰਡੀਨੇਸ਼ਨ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਨਾਲ ਕਰਕੇ। ਜ਼ਾਹਰ ਹੈ ਦੋ ਅੱਡ-ਅੱਡ ਬਾਡੀਜ਼ ਨੇ ਜਿਹਦੇ 'ਚ ਕਾਂਗਰਸਮੈਨ ਸ਼ਾਮਲ ਨੇ, ਉਹਨੂੰ ਅਸੀਂ ਸ਼ਾਰਟ ਸਿੱਖ ਕਾਕਸ ਕਹਿੰਦੇ ਹਾਂ, ਪਰ ਉਹਦਾ ਪੂਰਾ ਨਾਂ ਜਿਹੜਾ ਹੈ ਉਹ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਹੈ, ਜਿਹਦੇ ਇਸ ਵੇਲੇ 50 ਤੋਂ ਜ਼ਿਆਦਾ ਕਾਂਗਰਸਮੈਨ ਮੈਂਬਰ ਨੇ। ਤੇ ਇਹਨਾਂ ਨੂੰ ਜਿਹੜਾ ਕੋਆਰਡੀਨੇਟ ਕਰਨਾ ਹੈ ਜਾਂ ਇਹਨਾਂ ਤੋਂ ਵਕਤਨ ਬਾ ਵਕਤਨ ਕਿਹੜੇ ਮੁੱਦੇ ਚੁੱਕਣੇ ਨੇ, ਉਸ ਨੂੰ ਅਮਰੀਕਨ ਸਿੱਖ ਕਾਕਸ ਕਮੇਟੀ ਜਿਹੜੀ ਹੈ ਉਹ ਹੈਂਡਲ ਕਰਦੀ ਹੈ। ਔਰ ਕੋਵਿਡ ਦੇ ਚਲਦੇ ਲਗਭਗ 2 ਸਾਲ ਤੋਂ ਇਹ ਦਿਨ ਨਹੀਂ ਸੀ ਸੈਲੀਬ੍ਰੇਟ ਕੀਤਾ ਗਿਆ। ਕੱਲ ਕੈਪੀਟਲ ਹਿੱਲ ਦੇ ਉੱਤੇ ਜਿਹੜਾ ਇਸ ਨੂੰ ਸੈਲੀਬ੍ਰੇਟ ਕੀਤਾ ਗਿਆ। 15 ਦੇ ਕਰੀਬ ਕਾਂਗਰਸਮੈਨ ਖੁਦ ਇਸ ਦੇ ਵਿੱਚ ਸ਼ਾਮਲ ਹੋਏ, ਜਿਸ ਦੇ ਵਿੱਚ ਜਿਹੜੇ ਸਿੱਖ ਕਾਕਸ ਦੇ ਡੈਮੋਕ੍ਰੈਟਿਕ ਚੇਅਰਪਰਸਨ ਨੇ ਮਿਸਟਰ ਕਾਂਗਰਸਮੈਨ ਗਰਮੰਡੀ, ਉਹ ਵੀ ਹਾਜ਼ਰ ਸਨ ਔਰ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਪਿਛਲੇ ਦਿਨਾਂ 'ਚ ਡਾਲਸ ਟੈਕਸਸ ਵੀ ਆਏ ਹੋਏ ਸੀ, ਜਦੋਂ ਕਿ ਟੈਕਸਸ ਦੇ ਅਸੈਂਬਲੀ ਵੂਮਨ ਵੱਲੋਂ ਰੈਜ਼ੋਲੂਸ਼ਨ ਇੰਟਰੋਡਿਊਸ ਕੀਤਾ ਗਿਆ ਨਵੰਬਰ 84 ਨੂੰ
ਸਿੱਖ ਜੈਨੋਸਾਈਡ ਰੈਕਗਨਾਈਜ਼ ਕਰਨ ਵਾਲਾ। ਜੀ ਸੋ ਉਹ ਡਲਸ ਤੋਂ ਫਲਾਈ ਕਰਕੇ ਵਾਸ਼ਿੰਗਟਨ ਡੀਸੀ ਪਹੁੰਚੇ ਔਰ ਉਹਨਾਂ ਨੇ ਵੀ ਇਸ ਜਿਹੜਾ ਸੈਲੀਬ੍ਰੇਸ਼ਨ ਸੀ ਇਸ ਨੂੰ ਐਡਰੈਸ ਕੀਤਾ ਨਾਈਸ ਇੰਟਰਫੇਥ ਦੇ ਬਿਹਾਫ ਤੇ, ਕਿਉਂਕਿ ਉਹ ਇਸਲਾਮ 'ਚ ਯਕੀਨ ਰੱਖਣ ਵਾਲੇ ਨੇ। ਹਾਲਾਂਕਿ ਜਿਵੇਂ ਉਹ ਸਿੱਖ ਕੌਜ਼ ਨੂੰ ਜਿਹੜਾ ਹੈ ਉਸ ਦੇ ਲਈ ਰਿਲੈਂਟਲੈਸ ਔਰ ਬਿਨਾਂ ਥੱਕਿਆਂ ਅੱਕਿਆਂ ਉਹਨਾਂ ਦਾ ਉਹ ਇੱਕ ਮੁਹੱਬਤ ਦਾ ਬੌਂਡ ਵੀ ਹੈ ਔਰ ਉਹ ਇਹ ਮਹਿਸੂਸ ਵੀ ਕਰਦੇ ਨੇ ਕਿ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਹੈ, ਜ਼ਿਆਦਤੀ ਹੋ ਰਹੀ ਹੈ ਸਿਆਸੀ ਤੌਰ ਦੇ ਉੱਤੇ ਵੀ ਔਰ ਧਾਰਮਿਕ ਮੁੱਦਿਆਂ ਦੇ ਉੱਤੇ। ਭਾਰਤੀ ਕਨਸਟੀਟਿਊਸ਼ਨ ਦਾ ਆਰਟੀਕਲ 25B ਸਿੱਖਾਂ ਨੂੰ ਬੋਧੀਆਂ ਤੇ ਜੈਨੀਆਂ ਵਾਂਗ ਹਿੰਦੂ ਖਾਤੇ ਦੇ ਵਿੱਚ ਹੀ ਰੱਖਦਾ। ਸੋ ਡਾਕਟਰ ਚੀਮਾ ਉਹ US ਸਰਫ ਦੀ ਰਿਪੋਰਟ ਹੋਏ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਜਿਹਨੂੰ ਉਹਨਾਂ ਨੇ 2-3 ਸਾਲ ਪਹਿਲਾਂ ਆਥਰ ਕੀਤਾ, ਜਾਂ ਉਹ ਜਿਹੜੀ ਜੈਨੋਸਾਈਡ ਨਾਲ ਰਿਲੇਟਡ UN ਦੀ ਬ੍ਰਾਂਚ ਹੈ ਉਹਦੇ 'ਚ ਉਹਨਾਂ ਦਾ ਐਡਵਾਈਜ਼ਰ ਦੇ ਤੌਰ ਤੇ ਰੋਲ ਹੈ। ਉਹਦੇ 'ਚ ਵੀ ਜਿਵੇਂ ਉਹਨਾਂ ਨੇ ਜਿਹੜੀ ਧਾਰਮਿਕ ਸ਼ਖਸੀਅਤਾਂ ਦੀ ਪ੍ਰੋਕਲੇਮੇਸ਼ਨ ਸੀ ਉਹਦੇ 'ਚ ਜਿਵੇਂ ਗੁਰਬਾਣੀ ਦੀਆਂ 3 ਤੁਕਾਂ ਐਡ ਕਰਵਾਈਆਂ। ਇਹ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੇ ਲਈ ਆਨਰ ਵਾਲੀ ਗੱਲ ਸੀ। ਔਰ ਹੁਣ ਵੀ ਇਸ ਗੁਰਪੁਰਬ ਸੈਲੀਬ੍ਰੇਸ਼ਨ ਦੇ ਮੌਕੇ ਉਹਨਾਂ ਨੇ ਦੋਨਾਂ ਮਜ਼ਹਬਾਂ ਦੀ ਸਾਂਝ ਵੀ ਔਰ ਕਿਵੇਂ ਸਿੱਖਾਂ ਦਾ ਮੁੱਢਲਾ ਹੱਕ ਹੈ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਇਸ ਬਾਰੇ ਉਹ ਖੁੱਲ੍ਹ ਕੇ ਗੱਲ ਕਰਦੇ ਨੇ। ਇਸ ਬਾਰੇ ਵੀ ਗੱਲ ਕੀਤੀ। ਇਸ ਪ੍ਰੋਗਰਾਮ ਨੂੰ ਬਹੁਤ ਜਲਦੀ ਜਿਹੜਾ ਅਸੀਂ ਦਰਸ਼ਕਾਂ ਦੇ ਸਾਹਮਣੇ ਲਿਆਵਾਂਗੇ। ਸੋ ਬਹੁਤ ਸਾਰੀ ਲੋਕਲ ਨੁਮਾਇੰਦਗੀ ਵੀ ਸੀ ਔਰ ਦੂਰੋਂ ਕੈਲੀਫੋਰਨੀਆ ਤੋਂ ਔਰ ਨਿਊਯਾਰਕ ਤੋਂ ਵੀ ਜਿਹੜੇ ਨੇ ਸਿੱਖ ਨੁਮਾਇੰਦੇ ਪਹੁੰਚੇ ਹੋਏ ਸੀ, ਕਿਉਂਕਿ ਕੈਪੀਟਲ ਹਿੱਲ ਤੇ ਲਿਮਿਟਿਡ ਸਪੇਸ ਹੁੰਦਾ ਹੈ ਜਿੱਥੇ ਤੁਹਾਨੂੰ ਥਾਂ ਮਿਲਦੀ ਹੈ ਔਰ ਉਹਦੇ 'ਚ ਕੋਈ ਵੱਡੀ ਗੈਦਰਿੰਗ ਤਾਂ ਨਹੀਂ ਹੁੰਦੀ। ਲੇਕਿਨ ਕੈਪੀਟਲ ਹਿੱਲ ਦੇ ਉੱਤੇ ਕਾਂਗਰਸਮੈਨ 15 ਤੋਂ ਜ਼ਿਆਦਾ ਉਹਨਾਂ ਦੀ ਪ੍ਰੈਜ਼ੈਂਸ ਔਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਰੈਗੂਲਰਲੀ, ਇਹ ਵੀ ਆਪਣੇ ਆਪ ਦੇ ਵਿੱਚ ਸਿੱਖ ਕੌਮ ਦੀ ਜਿਹੜੀ ਪੋਲੀਟੀਕਲ ਪਹੁੰਚ ਹੈ ਉਸ ਦਾ ਇੱਕ ਸਬੂਤ ਵੀ ਹੈ। ਔਰ ਇਸ ਦੇ ਨਾਲ ਜਿਵੇਂ ਤੁਸੀਂ ਦੱਸਿਆ ਕਿ ਅੱਜ ਦੇ ਪ੍ਰੋਗਰਾਮ ਨੂੰ ਬੇਟੀ ਰਾਜਬੀਰ ਕੌਰ ਨੇ ਸਪਾਂਸਰ ਕੀਤਾ ਹੈ। ਇਹ ਸਾਡੇ ਵੀਰ ਭਾਈ ਸੰਤੋਖ ਸਿੰਘ ਉਹਨਾਂ ਦੇ ਭਰਾਤਾ ਜਸਵਿੰਦਰ ਸਿੰਘ ਉਹਨਾਂ ਦੀ ਬੇਟੀ ਹੈ ਔਰ ਉਹਨੇ ਆਪਣਾ ਜੌਬ ਵੀ ਕੀਤਾ ਹੈ ਉਹਦਾ ਪੇਚੈਕ ਚੋਂ ਯੂਬਾ ਸਿਟੀ। ਉਸਨੇ ਆ ਕੇ ਕਿਹਾ ਜੀ ਇਹ ਮੇਰੇ ਵੱਲੋਂ। ਸੋ ਜ਼ਾਹਰ ਹੈ ਕਿ ਇਹ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਦੇਖਦੇ ਹੋ ਕਿ ਵੀ ਉਹ ਜਿਹੜੇ ਨੇ ਇੱਥੇ ਪੜ੍ਹੇ ਵੀ ਨੇ ਔਰ ਹੁਣ ਜੌਬ ਦੇ ਲਾਇਕ ਵੀ ਨੇ ਔਰ ਪੰਥਕ ਵੀ ਨੇ ਔਰ ਪੂਰੀ ਬੀਬੀ ਬੱਚੀ ਦਸਤਾਰ ਸਜਾਉਂਦੀ ਹੈ, ਪੂਰੀ ਸਿੰਘਣੀ ਹੈ ਔਰ ਇਹ ਅਸੀਂ ਉਹਨਾਂ ਨੇ ਸਿੱਖ ਨੈਰੇਟਿਵ ਦੀ ਗੱਲ ਕੀਤੀ। ਅਸੀਂ ਤਾਂ ਹਾਂ ਹੀ ਸਿੱਖ ਨੈਰੇਟਿਵ ਦੇ ਲਈ ਅਸੀਂ ਬੇਟੀ ਰਾਜਬੀਰ ਕੌਰ ਔਰ ਉਹਨਾਂ ਦੇ ਸੁਚੱਜੇ ਪੇਰੈਂਟਸ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਜਿੱਥੇ ਉਹਨਾਂ ਦੀ ਆਪਣੀ ਵਿਚਾਰਧਾਰਾ ਪਰਿਵਾਰ ਦੀ ਸਮੁੱਚੇ ਦੋਵੇਂ ਹੀ ਪਾਸਿਓਂ, ਜਦੋਂ ਅਸੀਂ ਈਵਨ ਇੰਡੀਆਨਾ ਪਿਛਲੇ ਦਿਨਾਂ ਦੇ ਵਿੱਚ ਡਾਕਟਰ ਰਣਜੀਤ ਸਿੰਘ ਹੋਰਾਂ ਦੀ ਯਾਦ ਦੇ ਵਿੱਚ TV 84 ਦੀ 10th ਐਨੀਵਰਸਰੀ ਨੂੰ ਸਮਰਪਿਤ ਵੀ ਜਿਹੜਾ ਸਮਾਗਮ ਹੋਇਆ, ਸੋ ਉਸ ਦੇ ਵਿੱਚ ਵੀ ਸਮੁੱਚਾ ਪਰਿਵਾਰ ਭਾਈ ਸੰਤੋਖ ਸਿੰਘ ਹੋਰਾਂ ਦਾ, ਉਹਨਾਂ ਦੀ ਵੱਡੀ ਬੇਟੀ ਸੰਦੀਪ ਵੀ ਔਰ ਜਸਦੀਪ ਸਿੰਘ ਉਹਨਾਂ ਦੇ ਹਸਬੈਂਡ ਪਵਨ ਸਿੰਘ ਔਰ ਉਹਨਾਂ ਦੀ ਬੇਟੀ ਰਾਜਵੰਤ, ਸਾਰਿਆਂ ਦੀ ਸਮੁੱਚੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਸੋ ਮੈਂ ਇਹ ਸਮਝਦਾ ਵੀ ਬਹੁਤ ਵਾਰ ਇੱਕ ਫੇਲਿਅਰ ਮੈਂ ਜ਼ਰੂਰ 30-35 ਸਾਲ 'ਚ ਅਮਰੀਕਾ ਕੈਨੇਡਾ ਦੇ ਘੱਟੋ ਘੱਟ ਆਪਣੇ ਐਕਟਿਵਿਸਟ ਦੇਖੀ ਹੈ ਕਿ ਬਹੁਤ ਸਾਰੇ ਜਿਹੜੇ ਖੁਦ ਬੜੇ ਡੈਡੀਕੇਸ਼ਨ ਨਾਲ ਲੱਗੇ ਰਹੇ ਉਹਨਾਂ ਦੇ ਬੱਚੀਆਂ ਜਿਹੜੇ ਨੇ ਉਹ ਉਹਨਾਂ 'ਚੋਂ ਕੁਛ ਤਾਂ ਈਵਨ ਸਿੱਖੀ ਮਾਰਗ ਤੋਂ ਵੀ ਭਟਕੇ। ਇਹ ਇੱਕ ਫੇਲਿਅਰ ਹੈ ਔਰ ਪੋਲੀਟੀਕਲ ਐਕਟਿਵਿਜ਼ਮ ਇਹ ਹੋਣਾ ਤੇ ਇੱਥੇ ਇਸ ਮਾਮਲੇ ਦੇ ਵਿੱਚ ਜਿੱਥੇ ਸਿੱਖੀ ਵੈਲਿਊਜ਼ ਨੇ ਉੱਥੇ ਅੱਗੋਂ ਖਾਲਿਸਤਾਨ ਦੀ ਲੈਗੇਸੀ ਵੀ ਉਸ ਦੇ ਵੀ ਝੰਡਾ ਬਰਦਾਰ ਨੇ। ਸੋ ਅਸੀਂ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਚੜ੍ਹਦੀ ਕਲਾ ਬਖਸ਼ਣ। ਜੇ ਅਸੀਂ ਕੱਲ ਪ੍ਰੋਗਰਾਮ ਕਰਦੇ ਤੇ ਕੱਲ ਅਸੀਂ ਸਪੈਸੀਫਿਕਲੀ ਕੱਲ ਦਾ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਕਰਦੇ, ਪਰ ਅੱਜ ਵੀ ਮੌਕਾ ਬਣਿਆ ਗੱਲ ਕਰਨ ਦਾ ਕਿਉਂਕਿ ਇੱਕ ਡਿਬੇਟ ਜਿਹੜੀ ਕਿ ਕਿਉਂਕਿ ਕੱਲ ਜਦੋਂ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਉਹਨਾਂ ਦੇ ਪਿੰਡ ਦੇ ਵਿੱਚ ਹੀ ਸੈਲੀਬ੍ਰੇਟ ਕੀਤਾ ਗਿਆ, ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਉੱਥੇ ਪਹੁੰਚਿਆ ਤੇ ਉਸ ਨੇ ਜਿਹੜਾ ਇਹ ਮੰਗ ਵੀ ਕੀਤੀ, ਟਵੀਟ ਵੀ ਕੀਤਾ
ਕਿ ਜੀ ਸ਼ਹੀਦ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਨਾਲ ਲਾਲਾ ਲਾਜਪਤ ਰਾਏ ਵੀ ਜੋੜਤਾ ਹੈ। ਇਹਨਾਂ ਨੂੰ ਭਾਰਤ ਰਤਨ ਅਵਾਰਡ ਮਿਲਣਾ ਚਾਹੀਦਾ ਹੈ, ਕਿਉਂਕਿ ਇਹ ਰਤਨ ਹੈ। ਔਰ ਨਾਲ ਦੀ ਨਾਲ ਇਹ ਮੰਗ ਵੀ ਕਿ ਜੀ ਭਗਤ ਸਿੰਘ ਨੂੰ ਕੌਮੀ ਸ਼ਹੀਦ ਦਾ ਦਰਜਾ ਜਿਹੜਾ ਹੈ ਉਹ ਦਿੱਤਾ ਜਾਏ। ਹੁਣ ਰਾਹੁਲ ਗਾਂਧੀ ਜਿਹੜਾ ਕਿ ਪਦ ਯਾਤਰਾ ਦੇ ਨਾਲ ਭਾਰਤ ਨੂੰ ਜੋੜਨ ਲਈ ਤੁਰਿਆ ਹੋਇਆ, ਉਹਦਾ ਨਾਂ ਉਹਨੇ ਭਾਰਤ ਜੋੜੋ ਯਾਤਰਾ ਰੱਖਿਆ ਔਰ ਉਹ ਮਹਾਰਾਸ਼ਟਰ 'ਚ ਪਹੁੰਚਣ ਵਾਲਾ ਹੈ ਜਾਂ ਪਹੁੰਚ ਗਿਆ। ਤੇ ਉਹਨੇ 2 ਵਾਰ ਇਹ ਗੱਲ ਬਾਰ-ਬਾਰ ਕਹੀ, ਸਾਵਰਕਰ, ਕਿਉਂਕਿ ਜਦੋਂ ਅਸੀਂ ਹਿੰਦੂਤਵਾਦੀ ਵਿਚਾਰਧਾਰਾ ਦੀ ਗੱਲ ਕਰਦੇ ਤੇ ਫਿਰ ਜ਼ਾਹਰ ਹੈ ਕਿ ਉਸ ਦਾ ਜਨਕ, ਉਸ ਦਾ ਪਿਓ ਸਾਵਰਕਰ ਹੈ। ਔਰ ਦੂਸਰਾ ਉਸ ਦਾ ਜਿਹੜਾ ਜੇ ਕਹਿਣਾ ਹੋਏ ਕਿ ਪੰਜਾਬ ਦੇ ਵਿੱਚ ਇਸ ਹਿੰਦੂਤਵਾਦੀ ਨਫ਼ਰਤ ਦੀ ਜੜ ਲਾਉਣ ਵਾਲਾ ਲਾਲਾ ਲਾਜਪਤ ਰਾਏ। ਹੁਣ ਸਾਵਰਕਰ ਨੂੰ ਭਾਰਤ ਰਤਨ ਅਵਾਰਡ ਦੇਣ ਦਾ ਜਿਹੜਾ ਦੀ ਐਡਵੋਕੇਸੀ ਹੈ ਉਹ ਤੇ RSS BJP ਲੰਬੇ ਵਕਤ ਤੋਂ ਕਰਦੇ ਰਹੇ। ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਾਈਮ ਮਿਨਿਸਟਰ ਸੀ, ਸਾਵਰਕਰ ਦਾ ਬੁੱਤ ਵੀ ਜਿਹੜਾ ਉਹ ਪਾਰਲੀਮੈਂਟ ਦੇ ਅਹਾਤੇ 'ਚ ਸਥਾਪਿਤ ਕੀਤਾ ਗਿਆ। ਕਾਲਾ ਪਾਣੀ, ਜਿੱਥੇ ਜਿਹੜੇ ਸਿੱਖ ਪੰਜਾਬ 'ਚੋਂ ਗਏ ਲੰਮੀਆਂ ਉਮਰ ਕੈਦਾਂ ਔਰ ਕਾਲਾ ਪਾਣੀ ਦੀ ਸਜ਼ਾ, ਉਹਨਾਂ 'ਚੋਂ ਤਾਂ ਬਹੁਤ ਘੱਟ ਵਾਪਸ ਮੁੜ ਸਕੇ। ਉਹਨਾਂ ਜੇਲ੍ਹਾਂ 'ਚ ਉਹਨਾਂ ਦੀਆਂ ਉਹਨਾਂ ਦਾ ਅੰਤ ਹੋਇਆ। ਲੇਕਿਨ ਦੂਸਰੇ ਪਾਸੇ ਸਾਵਰਕਰ ਜਿਹੜਾ ਕਿ ਲਗਭਗ 1911 ਤੋਂ 1923 ਤੱਕ ਉਸ ਦਾ ਜਿਹੜਾ ਜੇਲ੍ਹ ਦਾ ਕਾਰਜਕਾਲ ਹੈ ਲਗਭਗ 12 ਸਾਲਾਂ ਦਾ। ਇਸ ਪੀਰੀਅਡ ਦੇ ਵਿੱਚ ਉਹਨੇ 8 ਪਟੀਸ਼ਨਾਂ, ਮਾਫੀਨਾਮੇ ਜਿਹੜੇ ਨੇ ਉਹ ਬ੍ਰਿਟਿਸ਼ ਹਕੂਮਤ ਨੂੰ ਕੀਤੇ। ਲੇਲੜੀਆਂ ਜਿਹਨੂੰ ਅਸੀਂ ਪੰਜਾਬੀ 'ਚ ਕਹਿੰਦੇ ਹਾਂ ਕਿ ਲੇਲੜੀਆਂ ਕੱਢੀਆਂ ਕਿ ਜੀ ਮੈਂ ਤੁਹਾਡਾ ਵਫਾਦਾਰ, ਮੈਂ ਤੁਹਾਡਾ ਫਲਾਣਾ। ਔਰ ਜਿੱਥੇ ਬਾਕੀ ਜਿਨ੍ਹਾਂ ਨੇ ਪੂਰੀ ਡਿਫਾਇੰਸ ਰੱਖੀ ਕਾਲੇ ਪਾਣੀ ਦੀ ਜੇਲ੍ਹ 'ਚ ਸਿੱਖ ਕੈਦੀ, ਜਿਨ੍ਹਾਂ 'ਚ ਮੈਜੋਰਟੀ ਅੱਜ ਵੀ ਇੱਕ ਕਪਲ, ਟਰੈਵਲਿੰਗ ਕਪਲ ਹੈ, ਉਹ ਪਿਛਲੇ ਦਿਨਾਂ 'ਚ ਕਾਲੇ ਪਾਣੀ ਸੀ ਔਰ ਉਹਨਾਂ ਨੇ ਉਹ ਸਾਰੀ ਲਿਸਟ ਵੀ ਦਿੱਤੀ। ਹਾਲਾਂਕਿ ਤਾਂ ਹਰ ਇੱਕ ਨੂੰ ਪਤਾ ਵੀ ਹੈ ਕਿ ਵੀ ਕਿਵੇਂ ਜਿਹੜੀ ਹੈ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਔਰ ਕਾਲਾ ਪਾਣੀ ਦਾ ਕਿਸ ਕਿਸਮ ਦੀ ਜੇਲ੍ਹ ਸੀ, ਅੰਡੇਮਾਨ ਨਿਕੋਬਾਰ ਜਿਹਨੂੰ ਕਹਿੰਦੇ ਨੇ। ਲੇਕਿਨ ਉਸ ਜੇਲ੍ਹ ਦਾ ਨਾਂ ਵੀ ਸਾਵਰਕਰ ਦੇ ਨਾਂ ਦੇ ਉੱਤੇ, ਔਰ ਜੇ ਮੈਂ ਗਲਤ ਨਾ ਹੋਵਾਂ ਤੇ ਈਵਨ ਏਅਰਪੋਰਟ ਦਾ ਨਾਂ ਵੀ ਸਾਵਰਕਰ ਦੇ ਉੱਤੇ ਨਾਂ। ਜਿਹੜਾ ਸਾਵਰਕਰ ਕੇ ਮਾਫੀਨਾਮੇ, ਜਿਹੜਾ 8 ਮਾਫੀਨਾਮੇ ਲਿਖਦਾ ਹੈ ਤੇ ਅੰਗਰੇਜ਼ ਉਹਨੂੰ ਛੱਡ ਦਿੰਦੇ ਨੇ ਔਰ ਬਾਅਦ ਦੇ ਵਿੱਚ ਉਹ ਡਿਵੀਜ਼ਨ ਦਾ ਕੰਮ ਹੀ ਕਰਦਾ ਹੈ। ਉਹੀ ਸਾਵਰਕਰ ਹੈ ਜਿਹਨੇ ਭਾਰਤ ਦੇ ਵਿੱਚ ਹਿੰਦੂਤਵਾਦੀ ਵਿਚਾਰਧਾਰਾ ਨੂੰ ਜਨਮ ਦਿੱਤਾ ਔਰ ਉਹਦੇ ਥੱਲੇ ਉਸਨੇ ਐਡਵੋਕੇਸੀ ਕੀਤੀ ਕਿ ਜਿਹੜਾ ਮੁਸਲਮਾਨ ਔਰ ਈਸਾਈ ਇਹ ਮਜ਼ਹਬ ਬਾਹਰੋਂ ਆਏ ਨੇ, ਇਹਨਾਂ ਦੀ ਆਸਥਾ ਜਿਹੜੀ ਹੈ ਬਾਹਰ ਨਾਲ ਜੁੜੀ ਹੋਈ ਹੈ, ਇਸ ਲਈ ਇਹਨਾਂ ਨੂੰ ਇੱਥੋਂ ਦੇ ਵਸਿੰਦੇ ਨਹੀਂ ਮੰਨਿਆ ਜਾ ਸਕਦਾ। ਇਹ ਜਾਂ ਕਨਵਰਟ ਹੋਣ ਤੇ ਜਾਂ ਇਹਨਾਂ ਨੂੰ ਬਾਹਰ ਕੱਢਿਆ ਜਾਏ। ਔਰ ਇਸੇ ਤਰ੍ਹਾਂ ਇਸੇ ਹੀ ਸਾਵਰਕਰ ਵਾਲੀ ਵਿਚਾਰਧਾਰਾ ਲਾਲਾ ਲਾਜਪਤ ਰਾਏ ਦੀ ਵੀ, ਜਿਹੜਾ ਪੰਜਾਬ ਦਾ ਸ਼ੈਤਾਨ ਦੀ ਟੁੱਟੀ, ਜਿਸ ਨੂੰ ਮਹਾਰਾਜਾ ਰਣਜੀਤ ਸਿੰਘ ਨੂੰ ਜੇ ਪੰਜਾਬ ਦੇ ਲੋਕਾਂ ਨੇ ਸ਼ੇਰੇ ਪੰਜਾਬ ਕਹਿ ਕੇ ਨਵਾਜਿਆ ਤੇ ਇਸ ਲਾਲਾ ਲਾਜਪਤ ਰਾਏ ਨੂੰ ਸ਼ੇਰ ਬਣਾਉਣ ਦੇ ਨਾਂ ਥੱਲੇ ਜਿਹੜਾ ਲਾਹੌਰ ਬੇਸਡ ਹਿੰਦੂਤਵੀ ਵਿਚਾਰਧਾਰਾ ਵਾਲਾ ਮੀਡੀਆ ਸੀ, ਉਹਨਾਂ ਨੇ ਪੰਜਾਬ ਕੇਸਰੀ, ਕੇਸਰੀ ਜਿਹੜਾ ਹੈ ਉਹ ਸੰਸਕ੍ਰਿਤ ਦੇ ਵਿੱਚ, ਹਿੰਦੀ ਦੇ ਵਿੱਚ ਸ਼ੇਰ ਨੂੰ ਕਹਿੰਦੇ ਨੇ, ਪੰਜਾਬ ਦਾ ਸ਼ੇਰ। ਹੁਣ ਇਸ ਲਾਲਾ ਲਾਜਪਤ ਰਾਏ ਦਾ ਆਪਣਾ ਪਿਛੋਕੜ ਕੀ ਹੈ ਉਹਦੀ ਵੀ ਮੈਂ ਗੱਲ ਕਰਾਂਗਾ ਜ਼ਰੂਰ, ਪਰ ਪਹਿਲਾਂ ਸਾਵਰਕਰ ਦੀ ਖਬਰ ਲੈ ਲਈਏ ਕਿ ਇਹੀ ਸਾਵਰਕਰ ਜਿਹੜਾ ਹੈ ਉਹ ਮਾਫੀਨਾਮੇ ਵੀ ਦਿੰਦਾ ਹੈ। ਹਿੰਦੂਤਵਾਦੀ ਵਿਚਾਰਧਾਰਾ ਦੇ ਥੱਲੇ ਜਿਹੜਾ ਹੈ ਉਹ ਹਿੰਦੂ ਮਹਾਸਭਾ ਨਾਂ ਦੀ ਜਥੇਬੰਦੀ ਵੀ ਫਾਊਂਡ ਕਰਦਾ। ਹਾਲਾਂਕਿ ਸਿੱਧੇ ਤੌਰ ਤੇ ਉਹ ਕਦੇ RSS ਨਾਲ ਐਸੋਸੀਏਟ ਨਹੀਂ ਰਿਹਾ, ਲੇਕਿਨ ਉਸ ਦਾ ਹਮ ਜਿਨਸੀ ਸਾਥੀ ਨਥੂ ਰਾਮ ਗੋਡਸੇ ਜਿਹੜਾ ਉਸ ਤੋਂ ਪ੍ਰਭਾਵਿਤ ਸੀ, ਉਹ ਉਹਦੇ ਸਾਵਰਕਰ ਦੀ ਕੰਸਪੀਰੇਸੀ ਦੇ ਥੱਲੇ ਹੀ ਨਥੂ ਰਾਮ ਗੋਡਸੇ ਔਰ ਉਹਦਾ ਭਰਾ ਜਿਹੜਾ ਗਾਂਧੀ ਦਾ ਕਤਲ ਵੀ ਕਰਦੇ ਨੇ ਔਰ ਸਾਵਰਕਰ ਕੁਛ ਦੇਰ ਜੇਲ੍ਹ 'ਚ ਵੀ ਰਹਿੰਦਾ ਹੈ ਗਾਂਧੀ ਮਰਡਰ ਕੇਸ 'ਚ। ਔਰ ਉਸ ਦੀ ਜਿਹੜੀ ਐਕਵਿਟਲ ਹੁੰਦੀ ਹੈ ਇਸ ਲਈ ਨਹੀਂ ਕਿ ਉਹ ਬੇਗੁਨਾਹ ਸੀ, ਨਾਟ ਐਨਫ ਐਵੀਡੈਂਸ, ਇਹ ਦੇ ਥੱਲੇ ਹੁੰਦਾ। ਔਰ ਉਸ ਸਾਵਰਕਰ ਨੂੰ ਜਿਹੜੇ ਨੇ ਹਿੰਦੂਤਵੀ ਵੀਰ ਸਾਵਰਕਰ ਜਿਹੜਾ ਕਰਕੇ ਸੰਬੋਧਨ ਕਰਦੇ ਨੇ ਔਰ ਉਸ ਦੇ ਲਈ ਭਾਰਤ ਰਤਨ ਦਾ ਮੁਤਾਲਬਾ ਲਗਾਤਾਰ ਹੁੰਦਾ ਰਿਹਾ। ਔਰ ਇਸ ਦੇ ਉੱਤੇ ਰਾਹੁਲ ਗਾਂਧੀ ਜਿਹੜਾ ਭਾਰਤ ਜੋੜੋ ਦੇ ਉੱਤੇ ਤੁਰਿਆ ਹੋਇਆ, ਉਹਨੇ 2 ਵਾਰ ਇਹ ਕਿਹਾ
कि ये वीर सावरकर नहीं है, ये माफीकर है। और उसने दो प्रेस कॉन्फ्रेंसिस ਦੇ ਵਿੱਚ ਵੀ ਜਿਹੜੀਆਂ ਤੁਰਦੇ ਤੁਰਦੇ ਪਦ ਯਾਤਰਾ ਵੇਲੇ ਉਹ ਕਰਦਾ, ਉਹਦੀ ਉਹ ਚਿੱਠੀ ਵੀ ਜਿਹੜੀ ਅੰਗਰੇਜ਼ਾਂ ਨੂੰ ਲਿਖੀ ਉਹ ਜਾਰੀ ਕੀਤੀ, ਜਿਹੜੀ ਮਾਫੀਨਾਮਾ ਸੀ। ਔਰ ਉਹ ਸਾਰੇ ਦੇ ਉੱਤੇ ਹਾਲਾਂ ਇਹਨੂੰ ਲੈ ਕੇ ਮਹਾਰਾਸ਼ਟਰ ਦੇ ਵਿੱਚ, ਕਿਉਂਕਿ ਇਹ ਵੀ ਮਰਾਠਾ ਸੀ, ਜਿਵੇਂ RSS ਦਾ ਫਾਊਂਡਰ ਗੋਲਵਲਕਰ, ਹੈਡਗਵੇਰ, ਇਹ ਸਾਰੇ ਮਰਾਠੇ ਜਿਹਦੇ ਨਾਲ ਕਰ ਲੱਗੇ, ਮੋਸਟਲੀ ਕਰ ਇਹ ਮਰਾਠਿਆਂ ਦੇ ਸਰਨੇਮ ਹੈ, ਲਾਸਟ ਨੇਮ ਲਤਾ ਮੰਗੇਸ਼ਕਰ, ਇਹ ਵੀ ਸਾਰੇ ਦੇ ਨਾਲ ਜੁੜਿਆ ਹੋਇਆ ਉਹ ਸਾਰੇ 'ਚ। ਔਰ ਇਹਦੇ ਤੇ ਮਹਾਰਾਸ਼ਟਰ ਦੇ ਵਿੱਚ ਕਾਫੀ ਜਿਹੜੀ ਹੈ ਉਹ ਇਸ ਵੇਲੇ ਸਿਆਸਤ ਗਰਮਾਈ ਹੈ। ਇਸ ਨੂੰ ਸ਼ਿਵ ਸੈਨਾ ਦਾ ਜਿਹੜਾ ਕਾਬਜ਼ ਧੜਾ, ਜਿਸ ਨੂੰ BJP ਨੇ ਰਿਵੋਲਟ ਦੇ ਨਾਂ ਥੱਲੇ ਐਕਚੁਅਲੀ ਸ਼ਿਵ ਸੈਨਾ ਦੇ ਵਿੱਚ ਸੰਨ ਲਾ ਕੇ ਉਹਨਾਂ ਨੂੰ ਤੋੜਿਆ, ਉਹਨਾਂ ਦੀ ਹਕੂਮਤ ਨੂੰ। ਉਹਨਾਂ ਨੇ ਵੀ ਕਿਹਾ ਕਿ ਜੀ ਇਹ ਤਾਂ ਅਪਮਾਨ ਕਰਤਾ, ਦੂਜਾ ਕਰਤਾ। ਦੂਸਰੇ ਪਾਸੇ ਉਹਦਾ ਬਾਲ ਠਾਕਰੇ ਦਾ ਮੁੰਡਾ ਜਿਹੜਾ ਉद्धਵ ਠਾਕਰੇ ਹੈ, ਬੇਸ਼ੱਕ ਉਹਦੀ ਸਰਕਾਰ ਤੋੜੀ ਔਰ ਉਹ ਜੁਆਇਨ ਵੀ ਕਰ ਰਿਹਾ ਰਾਹੁਲ ਗਾਂਧੀ ਨੂੰ ਇਸ ਭਾਰਤ ਜੋੜੋ ਯਾਤਰਾ 'ਚ, ਪਰ ਉਹਨੇ ਵੀ ਇਸ ਦੇ ਨਾਲ ਇਖਤਲਾਫਾਤ ਕੀਤਾ। ਕਿਉਂਕਿ ਇਹ ਜਦੋਂ ਤੁਸੀਂ ਮਰਾਠਿਆਂ ਦਾ ਕਰੈਕਟਰ ਦੇਖੋਗੇ ਕਿ ਜੇ ਸ਼ਿਵਾਜੀ ਹੈ, ਬੇਸ਼ੱਕ ਸ਼ਿਵਾਜੀ ਦਾ ਆਪਣਾ ਪੋਲੀਟੀਕਲ ਰੋਲ ਕੀ ਰਿਹਾ ਹੈ, ਇੱਕ ਲਟੇਰੇ ਤੋਂ ਇੱਕ ਹੀਡੀਅਸ ਮਰਡਰ ਜਿਹੜਾ ਅਫਜ਼ਲ ਖਾਨ ਦਾ ਕੀਤਾ ਹੈ, ਉਹ ਇੱਕ ਦੋਸਤੀ ਦੇ ਲਈ ਭੇਜਿਆ ਜਾਂਦਾ ਦਿੱਲੀ ਦਰਬਾਰ ਵੱਲੋਂ, ਉਹ ਉਹਨੂੰ ਜੱਫੀ ਪਾਉਂਦਾ ਤੇ ਉਹ ਉਸ ਦੇ ਪੇਟ ਦੇ ਵਿੱਚ ਕੈਂਚੂਏ ਦੇ ਨਾਲ ਉਹਨੂੰ ਮਾਰ ਦਿੰਦਾ। ਔਰ ਇਸ ਨੂੰ ਕਹਾਣੀ ਭਾਵੇਂ ਇਹ ਬਣਾ ਲੇ ਜੀ ਅਫਜ਼ਲ ਖਾਨ ਨੇ ਸੋਚਿਆ ਸੀ ਮੈਂ ਛੁਰੇ ਨਾਲ ਮਾਰਾਂਗਾ, ਪਰ ਉਹਨੇ ਪਹਿਲਾਂ ਹੀ ਮਾਰਤਾ। ਲੇਕਿਨ ਤੁਸੀਂ ਕਿਤੇ ਵੀ ਜਿਹੜਾ ਮਹਾਰਾਸ਼ਟਰ ਦੇ ਵਿੱਚ ਖਲੋ ਕੇ ਨਹੀਂ, ਓਵਰਆਲ ਭਾਰਤ ਦੇ ਵਿੱਚ ਸ਼ਿਵਾਜੀ ਦਾ ਕੀ ਲਟੇਰਾ ਕਰੈਕਟਰ ਸੀ, ਉਹਦੇ ਰਾਜ ਭਾਗ ਵੇਲੇ ਕਿਵੇਂ ਮੰਦਰ ਵੀ ਲੁੱਟੇ ਗਏ ਔਰ ਕਿਵੇਂ ਉਹ ਸਾਰਾ, ਤੇ ਉਹ ਤੁਹਾਨੂੰ ਮਰਾਠੇ ਇਸ ਪਾਸੇ ਵੱਲ ਜਿਹੜਾ ਉਹ ਸੋਚਣ ਵੀ ਨਹੀਂ ਦਿੰਦੇ। ਜਿਵੇਂ ਬੰਗਾਲੀਆਂ ਲਈ ਰਵਿੰਦਰਨਾਥ ਟੈਗੋਰ ਹੈ, ਉਸ ਦੀ ਤੁਸੀਂ ਕੋਈ ਨੈਗੇਸ਼ਨ ਨਹੀਂ ਕਰ ਸਕਦੇ। ਇਸੇ ਤਰ੍ਹਾਂ ਸਾਵਰਕਰ ਨੂੰ ਵੀ ਭਾਵੇਂ ਉਸ ਦੇ ਤਾਂ ਕਿ ਵੀ ਉਹਨੇ 8 ਮਾਫੀਨਾਮੇ ਦਿੱਤੇ, ਉਹ ਰਿਕਾਰਡ ਹੈ ਸਾਰੇ, ਉਹਨੂੰ ਕੌਣ ਡਿਨਾਈ ਕਰ ਸਕਦਾ। ਲੇਕਿਨ ਮਰਾਠਾ ਕਿਸੇ ਵੀ ਸ਼ੇਡ ਦਾ ਹੋਵੇ ਮਹਾਰਾਸ਼ਟਰ ਦਾ ਪੋਲੀਟੀਸ਼ੀਅਨ, ਉਹ ਜਿਹੜਾ ਉਹਨੂੰ ਸਾਵਰਕਰ ਨੂੰ ਮਹਾਨ ਦੇਸ਼ ਭਗਤ ਔਰ ਫਲਾਣਾ ਟਿਮਕਾਈ ਕਰਦਾ। ਸੋ ਇਸ ਸਾਰੇ ਕੰਟੈਕਸਟ ਦੇ ਵਿੱਚ ਦਿਲਚਸਪ ਹੈ ਦੇਖਣਾ ਕਿ ਵੀ ਇੱਕ ਪਾਸੇ ਕੱਲ੍ਹ ਦਾ ਦਿਨ ਜਦੋਂ ਅਸੀਂ ਜਿਹੜਾ 16 ਨਵੰਬਰ ਦਾ ਉਸ ਨੂੰ ਯਾਦ ਕਰ ਰਹੇ, ਸੋ ਕੱਲਾ ਕਰਤਾਰ ਸਿੰਘ ਸਰਾਭਾ ਨੂੰ ਹੀ ਫਾਂਸੀ ਨਹੀਂ ਦਿੱਤੀ ਗਈ। ਔਰ ਕਰਤਾਰ ਸਿੰਘ ਸਰਾਭੇ ਦੀ ਉਮਰ ਜਦੋਂ ਉਹਨੂੰ ਫਾਂਸੀ ਦਿੱਤੀ ਗਈ 19 ਸਾਲ 5 ਮਹੀਨੇ ਤੇ 23 ਦਿਨ ਸੀ। ਔਰ ਕਰਤਾਰ ਸਿੰਘ ਸਰਾਭੇ ਦੇ ਨਾਲ ਜਿਹੜੇ ਹੋਰ ਰੈਵੋਲੂਸ਼ਨਰੀ ਜਿਨ੍ਹਾਂ ਨੂੰ ਫਾਂਸੀ ਦਿੱਤੀ ਗਈ 7 ਜਿਨ੍ਹਾਂ ਦੇ ਹੋਰ ਨਾਲ ਸਨ, ਜਿਨ੍ਹਾਂ ਦੇ ਵਿੱਚ ਜਿਹੜੇ ਨੇ ਭਾਈ ਹਰਨਾਮ ਸਿੰਘ ਸਿਆਲਕੋਟੀ, ਭਾਈ ਜਗਤ ਸਿੰਘ ਸੁਰ ਸਿੰਘ, ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਸੁਰੇਨ ਸਿੰਘ ਵੱਡਾ, ਭਾਈ ਸੁਰੈਣ ਸਿੰਘ ਛੋਟਾ, ਕਿਉਂਕਿ ਦੋਵੇਂ ਹੀ ਸੁਰੈਣ ਸਿੰਘ ਨਾਂ ਦੇ ਸੀ, ਸੋ ਇੱਕ ਨੂੰ ਵੱਡਾ ਔਰ ਇੱਕ ਨੂੰ ਛੋਟਾ ਕਿਹਾ, ਭਾਈ ਬਖਸ਼ੀਸ਼ ਸਿੰਘ। ਔਰ ਇਹ 7 ਜਿਹੜੇ ਨੇ, ਇਹਨਾਂ 'ਚ ਸਿਰਫ ਇੱਕ ਜਿਹੜਾ ਵਿਸ਼ਨੂੰ ਗਣੇਸ਼ ਪਿੰਗਲੇ ਹੈ ਉਹ ਗੈਰ ਸਿੱਖ ਹੈ, ਬਾਕੀ 6 ਦੇ 6 ਜਿਹੜੇ ਨੇ ਉਹ ਸਿੱਖ ਨੇ। ਉਹਨਾਂ ਨੂੰ ਵੀ ਜਿਹੜੀ ਹੈ ਕਰਤਾਰ ਸਿੰਘ ਸਰਾਭੇ ਦੇ ਨਾਲ ਫਾਂਸੀ ਦਿੱਤੀ ਗਈ। ਔਰ 40 ਦੇ ਕਰੀਬ ਜਿਹੜੇ ਹੋਰ ਜਿਹਨਾਂ 'ਚ ਆਲਮੋਸਟ ਸਾਰੇ ਹੀ ਸਿੱਖ ਸੀ, ਉਹਨਾਂ ਨੂੰ ਕਾਲੇ ਪਾਣੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹੁਣ ਇਹ ਮੈਂ ਤਾਂ ਹੁਣ ਇਹ ਬਹੁਤ ਵਾਰੀ ਵੇਰਵਾ ਵੀ ਦੇਣਾ ਬੰਦ ਕਰ ਦਿੱਤਾ ਹੈ ਕਿ ਜੀ ਆਜ਼ਾਦੀ ਲਹਿਰ 'ਚ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ 'ਚ ਕਿੰਨੇ ਸਿੱਖ ਫਾਂਸੀ ਦੇ ਰੱਸਿਆਂ 'ਤੇ ਝੂਲੇ, ਕਿੰਨਿਆਂ ਨੇ ਕਾਲੇ ਪਾਣੀ ਜੇਲ੍ਹ ਕੱਟੀ, ਕਿੰਨਿਆਂ ਨੇ ਕੈਦ ਕੱਟੀ। ਉਹ ਤਾਂ ਮੈਂ ਵਨ ਲਾਈਨਰ ਭਾਈ ਪਿਆਰਾ ਸਿੰਘ ਨਿਰਛਲ ਪੰਜਾਬੀ ਕਵੀ ਉਹਨਾਂ ਦਾ ਹੀ ਦੁਹਰਾ ਦਿੰਦਾ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਨਾਉਣ ਦੇ ਯਾਰ ਹੀ ਰਹੇ। ਪਰ ਦੂਸਰਾ ਪੱਖ ਅਸੀਂ ਦੇਖਦੇ ਹਾਂ ਕਿ ਵੀ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਡਰਾਮੇਬਾਜ਼, ਇਹ ਭਗਵੰਤ ਮਾਨ ਵਰਗੇ ਲੋਕ, ਹੁਣ ਇੱਕੋ ਸਾਹ 'ਚ ਤੁਸੀਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਔਰ ਲਾਜਪਤ ਰਾਏ ਨੂੰ ਕਿਵੇਂ ਰੱਖ ਸਕਦੇ ਹੋ? ਕਿਉਂਕਿ ਹੁਣ ਜੇ ਅਸੀਂ ਕਰਤਾਰ ਸਿੰਘ ਸਰਾਭਾ ਦੇਖੀਏ, ਉਸ ਦੀ ਮੂਲ ਰੂਪ ਦੇ ਵਿੱਚ ਪ੍ਰੇਰਨਾ ਸਿੱਖੀ 'ਚੋਂ ਨਿਕਲਦੀ ਹੈ। ਉਹ ਸਿੱਖ ਬੱਚਾ ਹੈ, ਮਾਲਵਾ ਖਾਲਸਾ ਹਾਈ ਸਕੂਲ 'ਚੋਂ ਮੈਟ੍ਰਿਕ ਕਰਦਾ ਹੈ, ਬਾਹਰ ਪੜ੍ਹਨ ਆਉਂਦਾ ਹੈ, ਅਮਰੀਕਾ ਦੀ ਬਰਕਲੀ ਯੂਨੀਵਰਸਿਟੀ ਦੇ ਵਿੱਚ ਉਸ ਦਾ ਕੁਛ ਵਕਤ ਇੱਥੇ ਹੀ ਉਹ ਗਦਰ ਪਾਰਟੀ ਫਾਊਂਡ ਕਰਦਾ ਹੈ, ਇੱਥੇ ਹੀ ਉਸ ਦੀ ਜਿਹੜੀ ਹੈ ਉਹ ਗਦਰ
ਜਿਹੜੀ ਪਬਲੀਕੇਸ਼ਨ ਹੈ ਉਹ ਉਸ ਦੇ ਵਿੱਚ ਉਹਦਾ ਉਹ ਐਡੀਟਰ ਵੀ ਬਣਦਾ ਹੈ। ਕਿਵੇਂ ਵਾਪਸ ਜਾ ਕੇ ਇਹਨਾਂ ਦੀ ਇਹ ਯੋਜਨਾ ਸੀ ਗਦਰ ਪਾਰਟੀ ਦੀ ਕਿ ਅੰਗਰੇਜ਼ ਫਸਣਗੇ, ਫਸਟ ਵਰਲਡ ਵਾਰ ਸ਼ੁਰੂ ਹੋਣ ਵਾਲਾ ਸੀ, ਔਰ ਕਿਵੇਂ ਥਾਂ ਥਾਂ ਉਹ ਗਦਰ ਮਚਾਉਣਗੇ, ਕਿਵੇਂ ਉਹਨਾਂ ਨੇ ਜਾ ਕੇ ਫੌਜੀ ਛਾਉਣੀਆਂ 'ਚ ਸਿੱਖ ਫੌਜੀਆਂ ਦੇ ਨਾਲ ਔਰ ਦੂਸਰਿਆਂ ਦੇ ਨਾਲ ਰਾਬਤਾ ਕੀਤਾ, ਔਰ ਕਿਸ ਬਹਾਦਰੀ ਦੇ ਨਾਲ। ਕਿਉਂਕਿ ਅੰਗਰੇਜ਼ ਜੱਜ ਬਾਰ-ਬਾਰ ਕਹਿ ਰਿਹਾ ਸੀ ਕਿ ਵੀ ਇੱਕ ਵਾਰ ਜੇ ਮਾਫੀ ਮੰਗ ਲਏ ਕਰਤਾਰ ਸਿੰਘ ਸਰਾਭਾ ਤੇ ਮੈਂ ਇਹਨੂੰ ਫਾਂਸੀ ਨਹੀਂ ਦਿਆਂਗਾ। ਬਿਲਕੁਲ ਯੰਗ ਮੈਨ, ਜਦੋਂ ਅਸੀਂ 19 ਸਾਲ 5 ਮਹੀਨੇ ਦੀ ਗੱਲ ਕਰਦੇ ਤੇ ਉਹ ਇਵੇਂ ਹੀ ਉਹ ਜਿਹੜੀ ਖਾਲਸਾਈ ਸਪਿਰਿਟ ਸੀ ਉਹਦੇ ਥੱਲੇ ਉਹਨੂੰ ਕਹਿ ਰਿਹਾ ਸੀ, ਉਹਨੂੰ ਵੰਗਾਰ ਰਿਹਾ ਸੀ ਜੱਜ ਨੂੰ ਕਿ ਤੂੰ ਮੈਨੂੰ ਮੌਤ ਦੀ ਸਜ਼ਾ ਦੇ, ਔਰ ਉਹ ਉਹਨਾਂ ਦੇ ਸਮੁੱਚੇ ਸਾਮਰਾਜ ਦਾ ਜਿਹੜਾ ਉਹਨਾਂ ਦੇ ਉੱਤੇ ਥੁੱਕਣ ਵਾਂਗ ਜਿਹੜਾ ਉਹਨਾਂ ਨੂੰ ਬਿਹੇਵ ਕਰ ਰਿਹਾ ਸੀ। ਔਰ ਜਿਹੜੀ ਨਜ਼ਮ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਫਾਂਸੀ ਦੇ ਰੱਸਿਆਂ ਤੇ ਝੂਲਣ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਪੜ੍ਹੀ, ਔਰ ਜਿਹੜੀ ਉਹ ਲਗਾਤਾਰਤਾ ਦੇ ਨਾਲ ਉਹ ਜੇਲ੍ਹ ਦੇ ਵਿੱਚ ਸਾਰੇ ਜਿਹੜੇ 7 ਹੋਰ ਲਗਾਤਾਰਤਾ ਨਾਲ ਪੜ੍ਹਦੇ ਸੀ। ਔਰ ਇਸ ਨੂੰ ਅਜਮੇਰ ਸਿੰਘ ਜਿਨ੍ਹਾਂ ਨੇ ਬੜੀ ਰਿਸਰਚ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਉੱਤੇ ਉਹਨਾਂ ਦੇ ਜੀਵਨ ਤੇ ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਕਰਤਾਰ ਸਿੰਘ ਸਰਾਭਾ, ਉਸ ਦੇ ਵਿੱਚ ਉਹਨਾਂ ਨੇ 340 ਨੰਬਰ ਪੇਜ ਦੇ ਉੱਤੇ, ਔਰ ਮੈਂ ਰਿਕਮੈਂਡ ਵੀ ਕਰਾਂਗਾ ਕਿ ਇਹ ਕਿਤਾਬ ਹਰ ਇੱਕ ਨੂੰ ਜਿਹੜਾ ਵੀ ਸਿੱਖ ਇਤਿਹਾਸ ਬਾਰੇ ਜਾਣਨਾ ਚਾਹੁੰਦਾ ਹੈ, ਸਾਡੀ ਰੈਵੋਲੂਸ਼ਨਰੀ ਟ੍ਰੈਡੀਸ਼ਨ ਔਰ ਖਾਸ ਤੌਰ ਤੇ ਕਿਵੇਂ ਸਾਡੇ ਸ਼ਹੀਦਾਂ ਨੂੰ ਔਰ ਉਹਨਾਂ ਦੀ ਲੈਗੇਸੀ ਨੂੰ ਕਾਮਰੇਡਾਂ ਨੇ ਜਿਹੜਾ ਹਾਈਜੈਕ ਕੀਤਾ, ਕਿਵੇਂ ਅਨਭੋਲਪੁਣੇ 'ਚ ਅਸੀਂ ਵੀ ਕੁਝ ਗੱਲਾਂ ਉਹੀ ਦੁਹਰਾਈ ਗਏ। ਹਾਲਾਂ ਇਸ ਕੋਈ ਸ਼ੱਕ ਨਹੀਂ ਹੈ ਕਿ ਕਰਤਾਰ ਸਿੰਘ ਸਰਾਭਾ ਸ਼ਹੀਦ ਭਗਤ ਸਿੰਘ ਦੀ ਵੱਡੀ ਮੋਟੀਵੇਸ਼ਨ ਸੀ। ਉਹ ਉਸ ਦੀ ਤਸਵੀਰ ਉਸ ਦੇ ਟੇਬਲ ਤੇ ਹੁੰਦੀ ਸੀ, ਔਰ ਸਰਾਭੇ ਦੀਆਂ ਲਾਈਨਾਂ ਜਿਹੜੀਆਂ ਹੁਣ ਤਾਂ ਵੈਸੇ ਕੁਝ ਹਿਸਟੋਰੀਅਨ ਈਵਨ ਅਜਮੇਰ ਸਿੰਘ ਹੋਰਾਂ ਦਾ ਵੀ ਡਿਫਰੈਂਟ ਆ, ਉਹ ਕਹਿੰਦੇ ਨੇ ਵੀ ਇਹ ਉਹਨਾਂ ਦੀਆਂ ਨਹੀਂ ਨੇ, ਪਰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਜਿਹੜੀਆਂ ਬੜੀਆਂ ਅਜ਼ੀਜ਼ ਸੀ ਕਿ ਸੇਵਾ ਦੇਸ਼ ਦੀ ਜ਼ਿੰਦੜੀ ਹੈ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ, ਜਿਨ੍ਹਾਂ ਦੇਸ਼ ਸੇਵਾ ਵੱਲ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਝੱਲੀਆਂ ਨੇ। ਪਰ ਜਿਹੜੀ ਕਰਤਾਰ ਸਿੰਘ ਸਰਾਭੇ ਦੀ ਨਜ਼ਮ ਵੀ, ਜਿਸ ਨੂੰ ਜਦੋਂ ਇਹਨਾਂ ਨੇ ਕਮਿਊਨਿਸਟ ਲੀਨਿੰਗ ਵਾਲਿਆਂ ਨੇ ਛਾਪਿਆ ਤਾਂ ਉਹਨਾਂ ਨੇ 2 ਜਿਹੜੇ ਉਹਦੇ ਅਖੀਰਲੇ ਕਪਲੇਟ ਸੀ ਉਹ ਕੱਟ ਦਿੱਤੇ, ਕਿਉਂਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਕਰਤਾਰ ਸਿੰਘ ਸਰਾਭਾ ਨੂੰ ਵੀ ਕਮਿਊਨਿਸਟ ਲੈ ਗਏ ਸੀ। ਹਾਲਾਂ ਉਦੋਂ ਤਾਂ ਅਜੇ ਕਮਿਊਨਿਜ਼ਮ ਸਾਹਮਣੇ ਵੀ ਨਹੀਂ ਸੀ ਆਇਆ, ਕਾਰਲ ਮਾਰਕਸ ਭਾਵੇਂ ਜੰਮਿਆ ਹੋਇਆ ਸੀ, ਲੇਕਿਨ 1917 ਦੇ ਵਿੱਚ ਜਦੋਂ ਕਿ ਕਰਤਾਰ ਸਿੰਘ ਸਰਾਭਾ ਨੂੰ ਆਲਰੇਡੀ ਫਾਂਸੀ ਚੜ੍ਹਿਆਂ ਵੀ ਜਿਹੜੇ ਨੇ ਉਹ 4 ਸਾਲ ਹੋ ਚੁੱਕੇ ਸੀ, ਰੂਸ ਦੇ ਵਿੱਚ ਜਿਹਨੂੰ ਇਹ ਇਨਕਲਾਬ ਕਹਿੰਦੇ ਨੇ, ਰੂਸੀ ਇਨਕਲਾਬ ਆਇਆ, ਸੋ ਸਰਾਭੇ ਨੂੰ ਤਾਂ ਸਿੱਧੇ ਤੌਰ ਤੇ ਜੋੜ ਨਹੀਂ ਸਕੇ। ਸਿਰਫ ਉਹਦੀ ਸ਼ਹਾਦਤ ਨੂੰ ਜਾਂ ਜਿਹੜੇ ਸਿੱਖ ਯੋਧੇ ਫਾਂਸੀ ਦੇ ਰੱਸੇ ਤੇ ਝੂਲੇ ਉਹਨਾਂ ਨੇ ਭਾਰਤ ਮਾਤਾ ਦੇ ਖਾਤੇ 'ਚ ਪਾਉਣ ਲਈ ਜਿਹੜਾ ਉਹਨਾਂ ਦੀ ਧਾਰਮਿਕ ਪ੍ਰੇਰਨਾ ਵਾਲਾ ਸੀ ਉਹ ਹਿੱਸਾ ਕੱਢ ਦਿੱਤਾ। ਭਗਤ ਸਿੰਘ ਨੂੰ ਤਾਂ ਸਿੱਧਾ ਹੀ ਉਹਨਾਂ ਨੇ ਕਮਿਊਨਿਸਟ ਲਹਿਰ ਨਾਲ ਜੋੜ ਕੇ ਪਤਾ ਨਹੀਂ ਕਿਹਦੀ ਲਿਖਿਆ ਤੇ ਕਿੱਥੋਂ ਲਿਖਵਾਇਆ ਜੀ ਮੈਂ ਨਾਸਤਕ ਕਿਉਂ ਬਣਿਆ, ਵਾਈ ਆਈ ਐਮ ਐਨ ਏਥੀਇਸਟ, ਔਰ ਉਹਨੂੰ ਆਧਾਰ ਬਣਾ ਕੇ ਪਤਾ ਨਹੀਂ ਕੀ ਉਹਦੇ ਨਾਂ ਨਾਲ ਜੋੜਿਆ ਹੋਇਆ। ਲੇਕਿਨ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਭਗਤ ਸਿੰਘ ਦੀ ਪ੍ਰੇਰਨਾ ਵੀ ਕਰਤਾਰ ਸਿੰਘ ਸਰਾਭਾ ਸੀ। ਸ਼ਹੀਦ ਊਧਮ ਸਿੰਘ ਜਿਨ੍ਹਾਂ ਨੇ 1919 ਜਲਿਆਂਵਾਲੇ ਬਾਗ ਦਾ ਕਾਂਡ ਵਰਤਾਉਣ ਵਾਲੇ ਉਸ ਵੇਲੇ ਦੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੂੰ 21 ਸਾਲਾਂ ਬਾਅਦ ਲੰਡਨ ਦੇ ਵਿੱਚ ਜਾ ਕੇ ਸਜ਼ਾ ਯਾਫਤਾ ਕੀਤਾ ਸੀ, ਉਹਨਾਂ ਦੀ ਪ੍ਰੇਰਨਾ ਵੀ ਸਰਾਭਾ ਔਰ ਇਹ ਜਿਹੜੀ ਗਦਰ ਲਹਿਰ ਦੇ ਬਾਕੀ ਯੋਧੇ ਸੀ। ਕਿਉਂਕਿ ਸਰਾਭਾ ਇੱਕ ਯੰਗ ਹੋਣ ਕਰਕੇ, ਇੱਕ ਮੋਟੀਵੇਸ਼ਨ ਦੇ ਕਰਕੇ, ਲੇਕਿਨ ਬਹੁਤ ਸਾਰਿਆਂ ਦੀਆਂ ਕੁਰਬਾਨੀਆਂ ਨੇ ਗਦਰ ਲਹਿਰ ਦੇ ਵਿੱਚ, ਔਰ ਬਹੁਤ ਸਾਰੇ ਜਿਹੜੇ ਗਦਰੀ ਬਾਬੇ ਨੇ ਉਹਨਾਂ ਨੇ ਆਪਣਾ, ਇੱਥੋਂ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਭਾਈ 8000 ਦੇ ਕਰੀਬ ਸਿੱਖ ਬ੍ਰਿਟਿਸ਼ ਕੋਲੰਬੀਆ ਔਰ ਕੈਲੀਫੋਰਨੀਆ 'ਚ ਸੀ, ਉਹਨਾਂ 'ਚੋਂ 7000 ਜਿਹੜੇ ਨੇ ਉਹ ਸਭ ਕੁਝ ਛੱਡ ਕੇ ਵਾਪਸ ਚਲੇ ਗਏ ਸੀ। ਪਰ ਮੈਂ ਉਹਨਾਂ ਦੀ ਉਹ ਨਜ਼ਮ ਜਿਹੜੀ ਅੱਜ ਵੀ ਜਿਹੜੇ ਸਾਡੇ ਖਾਲਿਸਤਾਨ ਦੇ ਸੰਘਰਸ਼ ਦੇ ਯੋਧੇ ਨੇ, ਜੇਲ੍ਹਾਂ 'ਚ ਬੰਦ ਨੇ ਜਾਂ ਜਿਨ੍ਹਾਂ ਨੇ ਅਜੇ ਜਿਹੜਾ ਤੁਰਨਾ, ਉਹਨਾਂ ਦੇ ਲਈ ਵੀ ਮੈਂ ਸਮਝਦਾ ਵੀ ਇਹ ਹਮੇਸ਼ਾ ਹੀ ਪ੍ਰੇਰਨਾ ਰਹੇਗੀ। ਔਰ ਉਹ ਨਜ਼ਮ ਦੇ ਜਿਹੜੇ ਨੇ, ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀਂ, ਸਦਾ ਕੂੜ ਦੀ ਰਹੇ ਨਾ ਜ਼ਾਰ ਸ਼ਾਹੀ, ਸਦਾ ਜ਼ਾਬਰਾਂ ਹੱਥ ਤਲਵਾਰ ਨਾਹੀਂ। ਹੁਣ ਜ਼ਾਰ ਸ਼ਾਹੀ, ਜ਼ਾਰ ਰਸ਼ੀਅਨ ਜ਼ਬਾਨ ਦੇ ਵਿੱਚ ਵੀ ਜਿਹੜਾ ਬਾਦਸ਼ਾਹ ਨੂੰ ਕਿਹਾ ਜਾਂਦਾ,
ਔਰ ਇਸ ਲਈ ਜਦੋਂ ਜ਼ਾਰ ਸਿਸਟਮ ਕਿਹਾ ਜਾਂਦਾ ਤੇ ਬਾਦਸ਼ਾਹਤ, ਸੋ ਉਹਨਾਂ ਨੇ ਜਿਵੇਂ ਅਸੀਂ ਰਾਜਸ਼ਾਹੀ ਕਹਿੰਦੇ ਆ, ਇਵੇਂ ਹੀ ਇਹ ਲਫ਼ਜ਼ ਜ਼ਾਰਸ਼ਾਹੀ ਵੀ ਬਾਦਸ਼ਾਹਤ ਦੇ ਨਾਲ ਹੀ ਹੈ। ਸਦਾ ਜੀਵਣਾ ਨਹੀਂ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ, ਸਦਾ ਕੂੜਦੀ ਰਹੇ ਨਾ ਜ਼ਾਰਸ਼ਾਹੀ, ਸਦਾ ਜਾਬਰਾ ਹੱਥ ਤਲਵਾਰ ਨਹੀਂ, ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਹੀਂ, ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਹੁਣ ਇਹ ਹੈ ਫੇਥ, ਜਿਹਦੇ ਚ ਅਸੀਂ ਕਹਿੰਦੇ ਆ ਕਿ ਕੂੜ ਨਿਖੁੱਟੈ ਨਾਨਕਾ ਓੜਕ ਸੱਚ ਰਹੀ, ਕਿ ਹਮੇਸ਼ਾ ਧਰਮ ਦੀ ਜਿੱਤ ਹੋਏਗੀ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ, ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਹਾ ਦਿਆਂਗੇ, ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਹੁਣ ਇਹ ਬਿਲਕੁਲ ਕਿ ਵੀ ਸ਼ਹਾਦਤਾਂ ਸਿੱਖੀ ਪ੍ਰੇਰਿਤ ਧਰਮ ਦੀ ਖਾਤਰ, ਕਿਉਂਕਿ ਸਿੱਖੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਚੱਲਣਾ ਸਿਖਾਉਂਦੀ ਹੈ। ਔਰ ਇਸ ਦੇ ਉੱਤੇ ਹੀ ਉਹ ਕਹਿੰਦੇ ਨੇ ਕਿ ਭਾਈ ਅਸੀਂ ਜਿਹੜਾ ਹੈ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਦਿਖਾ ਦਿਆਂਗੇ, ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ, ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਇਹ ਜੇ 10ਵੇਂ ਪਾਤਸ਼ਾਹ ਨੇ ਆਪਣੇ ਸਾਹਿਬਜ਼ਾਦੇ ਕੁਰਬਾਨ ਕਰਕੇ ਤੇ ਇਹ ਫਰਮਾਇਆ ਸੀ ਕਿ ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤ ਚਾਰ, ਚਾਰ ਮੁਏ ਤੋ ਕਿਆ ਭਇਆ ਜੀਵਤ ਕਈ ਹਜ਼ਾਰ। ਤੇ ਇਹ ਗੁਰੂ ਕਾ ਸਿੱਖ ਕਰਤਾਰ ਸਿੰਘ ਸਰਾਭਾ ਔਰ ਬਾਕੀ ਫਾਂਸੀ ਚੜ੍ਹਨ ਵਾਲੇ 7 ਯੋਧੇ ਜਿਹੜੇ ਨੇ ਲਾਹੌਰ ਜੇਲ੍ਹ ਦੇ ਵਿੱਚ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਹ ਇਹੀ ਕਹਿ ਸਕਦੇ ਨੇ ਔਰ ਇਹੀ ਅਖੀਰਲੇ ਲਫ਼ਜ਼ ਉਹਨਾਂ ਦੇ ਨੇ, ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ, ਫਾਂਸੀ ਤੋਪ ਬੰਦੂਕ ਤੇ ਤੀਰ ਬਰਛੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ, ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਦਾ ਵਾਰ ਸਾਨੂੰ, ਖਾਤਰ ਧਰਮ ਦੀ ਪਿਤਾ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਸੋ ਇਹ ਘੱਟੋ ਘੱਟ ਭਗਵੰਤ ਮਾਨ ਵਰਗੇ ਨੌਟੰਕੀ ਮਾਸਟਰ ਔਰ ਦੂਸਰੇ ਉਹਨਾਂ ਦੇ ਜਿਹੜੇ ਹੋਰ ਟੌਂਟ ਬਟੌਂਟ ਨੇ ਦੁਨੀਆ ਭਰ 'ਚ, ਘੱਟੋ ਘੱਟ ਇਸ ਕਿਸਮ ਦੇ ਯੋਧੇ ਕਰਤਾਰ ਸਿੰਘ ਸਰਾਭਾ ਨੂੰ ਇਹ ਨਫ਼ਰਤ ਫੈਲਾਉਣ ਵਾਲੇ, ਅੰਗਰੇਜ਼ਾਂ ਦੀਆਂ ਜੁੱਤੀਆਂ ਚੱਟਣ ਵਾਲੇ ਉਹ ਸਾਵਰਕਰ ਹੋਏ ਜਾਂ ਝੂਠਾ ਬਣਾਇਆ ਸ਼ਹੀਦ ਲਾਜਪਤ ਰਾਏ ਹੋਏ, ਘੱਟੋ ਘੱਟ ਉਹਦੇ ਨਾਲ ਕੰਪੇਅਰ ਕਰਨ ਦਾ ਇਹ ਹੌਸਲਾ ਨਾ ਕਰਨ। ਇਹ ਜੋ ਮਰਜ਼ੀ ਭਾਰਤ ਰਤਨ ਇਹਨਾਂ ਦੇ ਹੀ ਰਤਨ ਨੇ, ਉਹਨੂੰ ਹੀ ਦੇਈ ਜਾਣ ਆਪਣੇ ਆਪ। ਔਰ ਜਿਨ੍ਹਾਂ ਦੀ ਹਕੂਮਤ ਹੈ ਅੱਜ 2014 ਤੋਂ, ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਕਿਹੜੇ ਲੀਡਰ ਨੇ ਕਿਹੜੇ ਦਿਨ ਜੇਲ੍ਹ ਕੱਟੀ ਹੋਈ ਹੈ, ਸਣੇ ਗੋਲਵਲਕਰ ਦੇ। ਸਾਵਰਕਰ ਵੀ ਪਿੱਠੂ ਸਾਬਤ ਹੋਇਆ, ਹਾਲਾਂਕਿ ਸ਼ੁਰੂ ਦੇ ਕੰਮ ਥੋੜੇ ਬਹੁਤ ਰੈਵੋਲੂਸ਼ਨਰੀ ਸੀ ਉਦੋਂ। ਉਹਨਾਂ ਜ਼ਮਾਨਿਆਂ 'ਚ ਸ਼ਹੀਦ ਮਦਨ ਲਾਲ ਢੀਂਗਰਾ ਅੰਮ੍ਰਿਤਸਰ ਦਾ ਜੰਪਲ ਮੁੰਡਾ, ਜਾਂ ਇਨੀਸ਼ੀਅਲ ਗਦਰ ਲਹਿਰ ਵਾਲਿਆਂ ਨੂੰ ਵੀ ਲੱਗਾ ਹੋਏਗਾ ਕਿ ਭਾਈ ਦੇਖੋ ਕੀ ਹੈ, ਪਰ ਇਹ ਜਿੰਨੇ ਤੁਸੀਂ ਦੇਖੋਗੇ ਸਾਰੇ ਭਗੌੜੇ ਸਾਬਤ ਹੋਏ। ਲਾਜਪਤ ਰਾਏ ਬਾਰੇ ਤਾਂ ਮਾਸਟਰ ਤਾਰਾ ਸਿੰਘ ਨੇ ਸਵੈ ਜੀਵਨੀ 'ਚ ਲਿਖਿਆ, ਔਰ ਇਹ ਨੋਨ ਹੈ ਕਿ ਉਹ ਤਾਂ ਜਦੋਂ ਗਦਰ ਵਾਲੇ ਚੜ੍ਹ ਗਏ ਸਾਰੇ, ਇੱਥੇ ਆਇਆ, ਅਮਰੀਕਾ ਵੀ ਪੈਸੇ ਇਕੱਠੇ ਕਰਕੇ ਲੈ ਗਿਆ, ਉਹਨਾਂ ਤੱਕ ਕਿਸੇ ਤੱਕ ਪਹੁੰਚਾਇਆ ਨਹੀਂ। ਜਦੋਂ ਉਹਨਾਂ ਨੇ ਕਿਹਾ ਕਿ ਭਾਈ ਕਿੱਥੇ ਨੇ, ਔਰ ਉਹਨਾਂ ਨੇ ਕਿਹਾ ਵੀ ਤੇਰਾ ਕੱਚਾ ਚਿੱਠਾ ਛਾਪਾਂਗੇ, ਤੇ ਉਹ ਜਿਹੜਾ ਭਗੌੜਾ ਜਿਹਾ ਹੋਇਆ ਰਿਹਾ, ਔਰ ਉਹ ਅਖੀਰ ਨਾਸਤਕਤਾ ਦੇ ਵਿੱਚ। ਇਸੇ ਤਰ੍ਹਾਂ ਸਾਵਰਕਰ ਨਾ ਸਿਰਫ ਕਿ ਉਹ ਹੋਮੋਸੈਕਸ਼ੂਅਲ ਸੀ, ਉਹ ਨਾਸਤਕ ਸੀ, ਬੀਫ ਖਾਣ ਵਾਲਾ, ਪਰ ਇਹਨਾਂ ਨੂੰ ਜੋ ਮਰਜ਼ੀ ਸੂਟ ਕਰਦਾ। ਔਰ ਗਾਂਧੀ ਦਾ ਮਰਡਰ, ਹੁਣ ਇੱਕੋ ਸਾਹ 'ਚ ਗਾਂਧੀ ਨੂੰ ਤੁਸੀਂ ਰਾਸ਼ਟਰਪਿਤਾ ਬਣਾਇਆ ਹੋਇਆ, ਪਿਓ ਦਾ ਪਿਓ ਬਣਾਇਆ ਮੁਲਕ ਦਾ, ਇਹਨੂੰ ਤੁਸੀਂ ਭਾਰਤ ਰਤਨ ਬਣਾਉਣਾ ਚਾਹੁੰਦੇ ਹੋ ਸਾਵਰਕਰ ਨੂੰ।
ਔਰ ਉਹਦੇ ਨਾਂ ਤੇ 에ਅਰਪੋਰਟ ਜੇਲ੍ਹਾਂ ਦੇ ਨਾਂ ਦੂਜੇ ਤੀਜੇ ਰੱਖਦੇ ਹੋ। ਤੇ ਇਹ ਜਿਹੜਾ ਨਵਾਂ ਡਰਾਮੇਬਾਜ਼ ਨਟੰਕੀ ਮਾਸਟਰ RSS ਦੀ B ਟੀਮ ਕੇਜਰੀਵਾਲ ਦੇ ਨੇ ਪੰਜਾਬ ਦੇ ਵਿੱਚ ਨਾਫਜ਼ ਕੀਤਾ, ਉਹ ਸਰਾਭੇ ਨੂੰ ਜਿਹੜਾ ਹੈ ਉਹ ਭਗਤ ਸਿੰਘ ਔਰ ਲਾਜਪਤ ਰਾਏ ਔਰ ਉਹ ਸਾਰੇ ਨੂੰ ਇੱਕੋ 'ਚ ਕਲੱਬ ਕਰਕੇ ਸਭ ਧੋਖਾਦਹੀ ਔਰ ਦੂਸਰੀ ਲਾਈਨ ਆ ਇਹੀ। ਹੁਣ ਗੁਜਰਾਤ ਦੇ ਵਿੱਚ ਉੱਥੇ ਪਟੇਲ ਤੇ ਗਾਂਧੀ ਦਾ ਜ਼ਿਕਰ ਕੇਜਰੀਵਾਲ ਕਰ ਰਿਹਾ, ਪਰ ਉਹ ਆਪੋਜੀਸ਼ਨ ਕਹਿ ਰਹੀ ਹੈ ਕਿ ਵੀ ਤੂੰ ਤਾਂ ਆਪਣੇ ਦਫ਼ਤਰ 'ਚੋਂ ਗਾਂਧੀ ਔਰ ਪਟੇਲ ਦੀਆਂ ਫੋਟੋਆਂ ਲਾਤੀਆਂ, ਕਿਉਂਕਿ ਇੱਥੇ ਪੰਜਾਬ 'ਚ ਵੇਚਣਾ ਸੀ, ਦਲਿਤ ਵੋਟ ਬੈਂਕ ਸੀ, ਅੰਬੇਦਕਰ ਆ ਗਿਆ ਔਰ ਬਾਕੀਆਂ ਨੂੰ ਸਿੱਖਾਂ ਨੂੰ ਉੱਲੂ ਬਣਾਉਣਾ ਸੀ, ਫਿਰ ਭਗਤ ਸਿੰਘ ਦਾ ਨਾਂ ਲੈ ਲਓ। ਔਰ ਲੇਕਿਨ ਨਾਲ ਇਹ ਵੀ ਕਹੀ ਜਾਓ ਵੀ ਭਗਤ ਸਿੰਘ ਤਾਂ ਸਿੱਖ ਹੀ ਨਹੀਂ ਸੀ, ਉਹ ਤਾਂ ਨਾਸਤਕ ਸੀ। ਸੋ ਇਹ ਸਾਰੀ ਡਰਾਮੇਬਾਜ਼ੀ 'ਚੋਂ ਮੈਂ ਸਮਝਦਾ ਵੀ ਸਾਨੂੰ ਇਸ ਸਾਰੇ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਵੀ ਨਹੀਂ ਹੈ, ਪਰ ਮੈਨੂੰ ਇਹ ਲੱਗਾ ਕਿ ਇਸ ਬਹਾਨੇ ਨਾਲ ਅਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਬਾਕੀ 7 ਸ਼ਹੀਦ ਜਿਹੜੇ ਫਾਂਸੀ ਦੇ ਰੱਸੇ ਨੂੰ ਜਿਨ੍ਹਾਂ ਨੇ ਖੁਸ਼ੀ ਚੁੰਮਿਆ ਔਰ 40 ਤੋਂ ਜ਼ਿਆਦਾ ਸਾਡੇ ਉਹ ਯੋਧੇ ਸਾਰੀ ਲਹਿਰ ਦੇ ਜਿਨ੍ਹਾਂ ਨੇ ਆਪਣੀਆਂ ਉਮਰਾਂ ਕਾਲੇ ਪਾਣੀ ਦੇ ਵਿੱਚ ਗਾਲੀਆਂ, ਰਿਗੋਰਸ ਇੰਪ੍ਰਿਜ਼ਨਮੈਂਟ, ਟਾਰਚਰ ਚੋਂ ਨਿਕਲੇ ਔਰ 8 ਮਾਫੀਨਾਮੇ ਦੇ ਕੇ ਸਾਵਰਕਰ ਜਿਹੜਾ ਉਹ ਬਾਹਰ ਵੀ ਆਇਆ। ਉਹਨੇ ਜਿਹੜਾ ਉਹ ਹਿੰਦੂਤਵਾਦੀ ਵਿਚਾਰਧਾਰਾ ਨਾਲ ਨਫ਼ਰਤ ਔਰ ਪਾਕਿਸਤਾਨ ਦਾ ਜੇ ਬਾਨੀ ਕਹਿਣਾ ਹੋਏ ਤੇ ਉਹ ਸਾਵਰਕਰ ਲਾਜਪਤ ਰਾਏ ਨੇ। ਕਾਇਦੇ ਆਜ਼ਮ ਤਾਂ ਬਾਅਦ 'ਚ ਉਸ ਨਤੀਜੇ ਤੇ ਪਹੁੰਚੇ ਕਿ ਇਹਨਾਂ ਦੇ ਨਾਲ ਗੁਜ਼ਾਰਾ ਨਹੀਂ ਹੋ ਸਕਦਾ। ਬਿਲਕੁਲ। ਸੋ ਅਸੀਂ ਇਹ ਅੱਜ ਦਾ ਸਮੁੱਚਾ ਪ੍ਰੋਗਰਾਮ ਸ਼ਹੀਦ ਕਰਤਾਰ ਸਿੰਘ ਸਰਾਭਾ ਔਰ ਉਹਨਾਂ ਦੇ ਬਾਕੀ ਸਾਥੀ ਜਿਨ੍ਹਾਂ ਨੇ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ, ਕਾਲੇ ਪਾਣੀ ਦੀਆਂ ਜੇਲਾਂ ਕੱਟੀਆਂ, ਉਹਨਾਂ ਦੇ ਨਾਂ ਕਰਦੇ ਹਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣਾ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।